ਖਬਰਾਂ ਦੀ ਸ਼ੁਰੂਆਤ ਕਰਕੇ ਪੰਜਾਬੀਆਂ ਨੂੰ ਜਿਹੜਾ ਇੱਕ ਜਜ਼ਬਾਤੀ ਤੌਰ ਤੇ ਸੰਗੀਤਕ ਤੌਰ ਤੇ ਘਾਟਾ ਪਿਆ ਰਾਜਵੀਰ ਜਵੰਦਾ ਦੇ ਰੂਪ ਦੇ ਵਿੱਚ। ਇੱਕ ਹੋਰ ਪੰਜਾਬੀਅਤ ਦਾ ਸਿਤਾਰਾ ਜਿਹਨੇ ਨਾਮ ਬੜਾ ਬੁਲੰਦ ਕੀਤਾ ਸੀ, ਵਰਿੰਦਰ ਘੁੰਮਣ, ਉਹ ਵੀ ਇਸ ਨੌਜਵਾਨ ਦਾ ਸਿਵਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਉਸਦੀ ਵੀ ਮਨਹੂਸ ਖਬਰ ਜਿਹੜੀ ਮੌਤ ਦੀ ਉਹ ਸਾਡੇ ਸਾਹਮਣੇ ਆ ਖੜੀ ਹੈ ਜੀ। ਪ੍ਰਵੀਨ ਜੀ, ਕੱਲ ਜਦੋਂ ਪਿੰਡ ਪੂਨਾ ਜੀ ਜਿਹੜਾ ਜਗਰਾਉਂ ਦੇ ਖੇਤਰ ਦੇ ਵਿੱਚ ਪੈਂਦਾ ਹੈ, ਜੀ, ਉਹਦੀਆਂ ਗਲੀਆਂ ਜਿਵੇਂ ਕੱਲ ਉਦਾਸ ਸੀ, ਜਿਵੇਂ ਕੱਲ ਪੂਰਾ ਪੰਜਾਬ ਜਾਂ ਪੰਜਾਬੀਅਤ ਸਾਰੀ ਉਦਾਸ ਸੀ ਕਿ ਰਾਜਵੀਰ ਜਵੰਦਾ ਜਦੋਂ ਉਹਦੀ ਮ੍ਰਿਤਕ ਦੇਹ ਨੂੰ ਉਹਦੇ ਪੁੱਤਰ ਨੇ, ਮਾਸੂਮ ਜਵਾਕ ਨੇ ਅਗਨ ਭੇਟ ਕੀਤਾ, ਤਦ ਇੰਝ ਲੱਗਾ ਕਿ ਇਸ ਦਰਦ ਚੋਂ ਨਿਕਲਣਾ ਬਹੁਤ ਮੁਸ਼ਕਲ ਹੈ। ਕੁਝ ਮਹੀਨੇ ਪਹਿਲਾਂ ਇਸੇ ਤਰ੍ਹਾਂ ਪਿੰਡ ਮੂਸਾ ਉਦਾਸ ਹੋਇਆ ਸੀ, ਉਹਨਾਂ ਪਿੰਡ ਦੀ ਬਾਤ ਸਹੀ ਸੀ, ਬਿਲਕੁਲ ਜੀ। ਤੇ ਪਰ ਇਹ ਇੱਕ ਕਵਾਇਦ ਰੁਕਦੀ ਨਹੀਂ ਹੈ, ਇਹ ਜ਼ਿੰਦਗੀ ਹੈ ਨਾ, ਇਹ ਐਂ ਚੱਲਦਾ ਹੈ। ਮਤਲਬ ਕਿ ਅਜੇ ਉਹ ਦਰਦ ਸਹਿਣ ਕਰਨ ਦੀ ਪ੍ਰਮਾਤਮਾ ਤੋਂ ਸ਼ਕਤੀ ਭਾਲ ਰਹੇ ਹੁੰਦੇ ਹੋ ਕਿ ਇੱਕ ਹੋਰ ਝਟਕਾ ਲੱਗ ਜਾਂਦਾ, ਜਿਹੜੀ ਤੁਸੀਂ ਗੱਲ ਕੀਤੀ ਵਰਿੰਦਰ ਘੁੰਮਣ ਜੀ। ਮਤਲਬ ਉਹ ਬੋਡੀ ਬਿਲਡਰ ਜਿਹਨੇ ਇਸ ਤਰੀਕੇ ਕਾਰਨ ਨਾਲ ਵੀ ਪੰਜਾਬ ਦਾ ਨਾਮ ਰੋਸ਼ਨ ਕੀਤਾ ਕਿ ਮੈਂ ਵੈਜੀਟੇਰੀਅਨ ਬੋਡੀ ਬਿਲਡਰ ਹਾਂ, ਨੌਨ ਵੈਜ ਨਹੀਂ ਖਾਂਦਾ ਉਹ, ਮਤਲਬ ਹੈ ਨਾ। ਉਹਦੇ ਬਾਵਜੂਦ ਵੀ ਉਹਦਾ ਕੱਦ ਕਾਠ, ਉਹਦਾ ਰੁਤਬਾ, ਬਚਪਨ ਚ ਉਹ ਕ੍ਰਿਕਟਰ ਬਣਨਾ ਚਾਹੁੰਦਾ ਸੀ, ਪਿਓ ਨੂੰ ਐਥਲੀਟ ਚ ਲਿਜਾ ਕੇ ਪੁਲਿਸ ਚ ਭਰਤੀ, ਕਿਉਂਕਿ ਮਾਂ ਪਿਓ ਦੀ ਤਾਂ ਹੀ ਹੁੰਦੀ ਕਿਸੇ ਤਰ੍ਹਾਂ ਨੌਕਰੀ ਲੱਗ ਜਾਵੇ ਜਵਾਕ ਸਾਡਾ, ਸਹੀ ਹੈ ਜੀ, ਬਿਲਕੁਲ, ਉਧਰ ਲਿਜਾਣਾ ਚਾਹੁੰਦਾ ਸੀ। ਪਰ ਉਹ ਐਥਲੀਟ ਤੋਂ ਗਾਂਹ ਨਿਕਲ ਕੇ ਬੋਡੀ ਬਿਲਡਿੰਗ ਵਾਲੇ ਰਾਹ ਪੈ ਗਿਆ, ਉਹਦੇ ਨਾਲ ਨਾਲ ਉਹ ਕਲਾਕਾਰੀ ਦੇ ਰਾਹ ਪੈ ਗਿਆ। ਪੰਜਾਬੀ ਫਿਲਮਾਂ ਚ ਉਹਦਾ ਨਾਮ ਲੱਖਾਂ ਚ, ਉਹਦੇ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਮਿਲੀਅਨਾਂ ਚ ਉਹਦੇ ਫਾਲੋਅਰ ਨੇ। ਉਹ ਨੌਜਵਾਨ ਜਿਹੜਾ ਮਿਸਟਰ ਇੰਡੀਆ ਰਿਹਾ ਬੋਡੀ ਬਿਲਡਿੰਗ ਚ, ਬਿਲਕੁਲ ਜੀ। ਤੇ ਇਹਦੇ ਨਾਲ ਨਾਲ ਟਾਈਗਰ 3 ਵਰਗੀ ਸਲਮਾਨ ਖਾਨ ਦੀ ਫਿਲਮ ਦੇ ਵਿੱਚ ਉਹਦਾ ਰੋਲ, ਉਹ ਪੰਜਾਬ ਦੇ ਨੌਜਵਾਨਾਂ ਦਾ, ਖਾਸ ਕਰਕੇ ਜਿਹੜੇ ਬੋਡੀ ਬਣਾਉਣ ਦੇ ਸ਼ੌਕੀਨ ਨੇ, ਉਹਨਾਂ ਦਾ ਆਈਕਨ ਸੀ ਇੱਕ ਤਰ੍ਹਾਂ ਜੀ। ਗੁਰਦਾਸਪੁਰ ਦੇ ਖੇਤਰ ਦਾ ਜਨਮ ਹੈ ਉਹਦਾ, ਉੱਥੋਂ ਮੁੱਢਲੀ ਸਿੱਖਿਆ ਉਹਦੀ ਪਰਿਵਾਰ ਜਲੰਧਰ ਆ ਕੇ ਸੈਟਲ ਹੋ ਗਿਆ। 42-43 ਸਾਲ ਦੀ ਉਮਰ ਹੈ। 1982 ਦਸੰਬਰ ਦਾ ਸ਼ਾਇਦ ਉਹਦਾ ਜਨਮ ਹੈ। ਤੇ ਕਹਿੰਦੇ ਕਿ ਜਲੰਧਰ ਦੇ ਹੀ ਆਪਣੇ ਜਿਹੜਾ ਜਿੱਥੇ ਉਹ ਰੂਟੀਨ ਦੇ ਵਿੱਚ ਜਿਮ ਜਾਂਦਾ ਸੀ, ਉੱਥੇ ਜਦੋਂ ਐਕਸਰਸਾਈਜ਼ ਕਰ ਰਿਹਾ ਸੀ ਤਾਂ ਉਹਨੂੰ ਆਪਣੇ ਇੱਕ ਮੋਢੇ ਦੇ ਵਿੱਚ ਜਾਂ ਮੋਢੇ ਦੀ ਇੱਕ ਨਸ ਦੇ ਵਿੱਚ ਕੋਈ ਦਬਾਅ, ਕੋਈ ਦਰਦ ਮਹਿਸੂਸ ਹੋਇਆ। ਉਹ ਦਰਦ ਇੰਨਾ ਨਾ ਸਹਿਣਯੋਗ ਸੀ ਕਿ ਹਸਪਤਾਲ ਲਿਜਾਣਾ ਪੈ ਗਿਆ। ਤੇ ਹਸਪਤਾਲ ਵਾਲਿਆਂ ਨੇ ਇਹਦਾ ਮਤਲਬ ਕੋਈ ਗੰਭੀਰਤਾ ਦੇਖੀ ਉਹਨੂੰ, ਤਾਂ ਹੀ ਉਹਨੂੰ ਅੰਮ੍ਰਿਤਸਰ ਰੈਫਰ ਕਰ ਜੀ ਜੀ। ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਕਹਿੰਦੇ ਕਿ ਉਸ ਦਰਦ ਨੂੰ ਲੈ ਕੇ ਉਹਦਾ ਆਪਰੇਸ਼ਨ ਹੋ ਰਿਹਾ ਸੀ। ਚਲਦੇ ਆਪਰੇਸ਼ਨ 'ਚ 2 ਹਾਰਟ ਅਟੈਕ ਆਏ। ਬੇਸ਼ੱਕ ਮਤਲਬ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਗਿਆ ਕਿ ਜਾਂਚ ਵੀ ਕਰਾਵਾਂਗੇ, ਮਾਮਲਾ ਕੀ ਹੈ। ਫਿਰ ਵੀ ਮਤਲਬ ਜੋ ਮੁੱਢਲੀ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਅਨੁਸਾਰ ਇਹ ਘਟਨਾ ਵਾਪਰੀ। ਅੱਜ ਉਹਦਾ ਅੰਤਮ ਸੰਸਕਾਰ ਕੀਤਾ ਜਾਣਾ ਜੀ, ਬਿਲਕੁਲ। ਇਹ ਬੜਾ ਮਤਲਬ ਕਈ ਵਾਰ ਅਚਨਚੇਤ ਜੋ ਵਾਪਰਦਾ ਨਾ, ਉਹ ਜ਼ਿਆਦਾ ਦੁੱਖ ਦਿੰਦਾ ਅਸਲ 'ਚ। ਸਹੀ। ਸਭ ਤੋਂ ਬੜਾ ਇਹ ਹੈ ਮਤਲਬ ਕਿ ਇੱਕ ਤਾਂ ਉਮਰ, ਇੱਕ ਤੁਹਾਡੀ ਕਬੂਲੀਅਤ ਹੈ ਨਾ, ਥੋੜਾ ਅਚਨਚੇਤ ਚਲੇ ਜਾਣਾ। ਮਤਲਬ ਇਹ ਪੰਜਾਬ ਲਗਾਤਾਰ ਇਹਨਾਂ ਝਟਕਿਆਂ ਚੋਂ, ਆਪਾਂ ਵਿਅਕਤੀ ਕਲਾਕਾਰਾਂ ਦੀ ਮੌਤ ਦੇ ਹਵਾਲੇ ਨਾਲ ਕੱਲ ਗੱਲ ਕਰ ਰਹੇ ਸੀ ਕਿ ਨਹੀਂ ਸੂਚੀ ਨੇ, ਜੇ ਆਪਾਂ ਤਾਜੀ ਗੱਲ ਕਰੀਏ ਜਿਨ੍ਹਾਂ 'ਚ ਆਪਾਂ ਪਹਿਲਾਂ ਰਾਜਵੀਰ ਜਵੰਦਾ ਦਾ ਜ਼ਿਕਰ ਕਰਕੇ ਹਟੇ ਹਾਂ, ਹੁਣ ਆਪਾਂ ਵਰਿੰਦਰ ਘੁੰਮਣ ਦੀ ਗੱਲ ਕਰ ਰਹੇ ਹਾਂ। ਸਾਡੇ ਚੰਡੀਗੜ੍ਹ ਮੋਹਾਲੀ ਖੇਤਰ ਤੋਂ ਇੱਕ ਬਹੁਤ ਵੱਡਾ ਨਾਮ ਹੋਇਆ ਜੀ, ਮਤਲਬ ਕਿ ਸਾਡੇ ਸਾਥੀ ਸੀ ਕਰਮਜੀਤ ਸਿੰਘ ਬੱਗਾ। ਹਾਂਜੀ, ਅਲਗੋਜ਼ੇ ਜਿਹੜੇ ਵਿੱਚੋਂ ਅਲਗੋਜ਼ਾ ਵਾਦਕ, ਮਤਲਬ ਸਾਡਾ ਬਹੁਤ ਨੇੜਲਾ ਅਜੀਤ ਦਾ, ਉਹ ਅਚਨਚੇਤ ਚਲਾ ਗਿਆ ਜੀ ਜੀ, ਹੈਨਾ, ਅਚਾਨਕ, ਮਤਲਬ ਹਾਰਟ ਅਟੈਕ ਨਾਲੇ। ਇਹ ਤੋਂ ਪਹਿਲਾਂ ਜਿਹੜੇ ਪੰਜਾਬੀ ਗਾਇਕ ਆ ਗੁਰਮੀਤ ਮਾਨ, ਉਹਦਾ ਇੱਕ ਦਿਨ ਪਹਿਲਾਂ ਦੇਹਾਂਤ ਹੁੰਦਾ ਹੈ। ਇਹ ਤੋਂ ਪਹਿਲਾਂ ਚਰਨਜੀਤ ਅਹੂਜਾ ਸਾਹਿਬ ਜਾਂ ਜਸਵਿੰਦਰ, ਇਹ ਕਿੰਨੇ ਹੀ ਨਾਮ ਦਰਜ ਹੁੰਦੇ ਜਾ ਰਹੇ ਨੇ। ਜਾਣਾ ਸਭ ਨੇ ਹੈ ਜੀ, ਸਹੀ ਨਹੀਂ ਗਾ। ਜਦੋਂ ਤੁਹਾਡੇ ਨੇੜਲਿਆਂ ਦੇ ਜਾਣ ਦਾ ਹੁੰਦਾ, ਫਿਰ ਤੁਹਾਨੂੰ ਦੁੱਖ ਵੀ ਲੱਗਦਾ। ਤਾਂ ਜਿਨ੍ਹਾਂ ਦੇ ਐਨ ਹੁੰਦੇ, ਕਈ ਵਾਰ ਜਿਹਨਾਂ ਨੂੰ ਮਿਲੇ ਨਹੀਂ, ਸਕਰੀਨ ਤੇ ਹੀ ਸਿਰਫ ਦੇਖਿਆ, ਉਹਨਾਂ ਨਾਲ ਇੱਕ ਰਿਸ਼ਤੇ ਬਣ ਜਾਂਦੇ, ਫਿਰ ਉਹਦਾ ਦੁੱਖ ਇੱਕ ਵੱਖਰਾ ਹੁੰਦਾ। ਸੋ ਇਸ ਲਈ ਇਹ ਸਾਰੀ ਪੀੜ ਜਿਹੜੇ ਪੰਜਾਬੀ ਭਾਈਚਾਰਾ, ਪੰਜਾਬੀ ਦਲੇ ਹੰਢਾ ਰਹੇ ਨੇ, ਹੈਨਾ,
ਉਹ ਕਈ ਵਾਰ ਮਤਲਬ ਕਿ ਫਿਰ ਕਿੰਨਾ ਕੁ ਚੇਤੇ ਕਰਾ ਜਾਂਦੀ ਆ ਅਗਲੀਆਂ ਪਿਛਲੀਆਂ ਕਹਾਣੀਆਂ। ਸੋ ਹੂੰ, ਵਰਿੰਦਰ ਘੁੰਮਣ ਦੇ ਜਾਣ ਨਾਲ ਇੱਕ ਵਾਰ ਫਿਰ ਇਹ ਸਾਰੇ ਦੁਖੀ ਜਿਹੜੇ ਪੰਨੇ ਨੇ ਉਹ ਫਰੋਲ ਹੋ ਗਏ। ਫਰੋਲ ਹੋ ਗਈ ਨੇ, ਬਿਲਕੁਲ ਸਹੀ ਹੈ ਜੀ।